ਪਹਿਲਾਂ ਤਾਂ ਇਹ ਦੱਸੋ ख्वाजा नाफे ਤੇ सलमान मिर्ज़ा ਨੂੰ ਇੱਕ ਟੀਮ ਵਿੱਚ ਪਾ ਲਿਆ ਗਿਆ ਤੇ ਸ਼ਾਹੀਨ ਤੇ ਅਬਰਾਰ ਨੂੰ ਆਊਟ ਕਰ ਦਿੱਤਾ ਗਿਆ, ਇਹ ਫੈਸਲੇ ਨੂੰ ਕਿੱਦਾਂ ਵੇਖਦੇ ਹੋ ਤੁਸੀਂ? ਸ਼ਾਹੀਨ ਸ਼ਾਹ ਅਫਰੀਦੀ ਦੇ ਕੇਸ ਦੇ ਵਿੱਚ ਤਾਂ ਬਿਲਕੁਲ ਇਆਂ ਸੀ ਜਿਸ ਤਰ੍ਹਾਂ ਉਹਨਾਂ ਦੀ ਬੋਲਿੰਗ ਚੱਲ ਰਹੀ ਸੀ। ਤਿੰਨੋਂ T20 ਮੁਕਾਬਲੇ ਦੇ ਵਿੱਚ ਉਹਨਾਂ ਦਾ ਬੋਲ ਹੀ ਨਹੀਂ ਗਿਰ ਰਿਹਾ ਸੀ। ਫਾਸਟ ਬੋਲ ਉਹਨਾਂ ਨੂੰ ਗੋਡੇ ਲਗਾ ਕੇ ਜਦੋਂ ਛੱਕੇ ਲਗਾ ਰਹੇ ਹੋਣ ਔਰ ਜਿਸ ਤਰ੍ਹਾਂ ਉਹਨਾਂ ਨੇ ਸ਼ਾਰਟ ਪਿਚ ਬੋਲ ਕੀਤੀ ਤੇ ਫਰੰਟ ਫੁੱਟ ਦੇ ਉੱਤੇ ਛੱਕੇ ਲੱਗ ਰਹੇ ਹੋਣ, ਬੋਲ ਰਾਈਟ ਏਰੀਆਜ਼ ਦੇ ਵਿੱਚ ਨਾ ਗਿਰ ਰਿਹਾ ਹੋਵੇ, ਤੇ ਮੈਂ ਪਹਿਲਾਂ ਕਹਿ ਰਿਹਾ ਸੀ ਕਿ ਸ਼ਾਹੀਨ ਨੂੰ ਖੁਦ ਚਾਹੀਦਾ ਕਿ ਉਹ ਜਿਹੜਾ ਨਾ ਬੈਠ ਜਾਣ ਤੇ ਸਲਮਾਨ ਮਿਰਜ਼ਾ ਨੂੰ ਕਹਿਣ ਕਿ ਉਹ ਖੇਲਣ। ਔਰ ਸਲਮਾਨ ਮਿਰਜ਼ਾ ਰਾਈਟ ਚੁਆਇਸ ਹੈ। ਪਿਛਲਾ 1 ਸਾਲ ਪੂਰਾ ਉਹਨਾਂ ਦਾ ਦੇਖ ਲਓ ਤੇ ਜਦੋਂ ਪਾਕਿਸਤਾਨ ਨੂੰ ਵਿਕਟਾਂ ਚਾਹੀਦੀਆਂ ਹੋਣ ਜਾਂ ਰਨਸ ਰੋਕਣੇ ਹੋਣ ਤੇ ਇੱਕ ਖੋਚਲ ਬੋਲਰ ਨਹੀਂ ਜਿਹਨੂੰ ਕਹਿੰਦੇ ਪੰਜਾਬੀ ਦੇ ਵਿੱਚ, ਉਹ ਲੱਗਦਾ ਹੈ। ਸਲੋਅਰ ਵਨ ਅੱਛਾ ਹੈ, ਪੇਸ 140 ਦੇ ਕੋਲ ਹੈ, ਨੇ ਬਾਲ ਦੇ ਨਾਲ ਜਿਸ ਤਰ੍ਹਾਂ ਅਸੀਂ ਪ੍ਰੇਮਾ ਦਾਸਾ ਦੇ ਵਿੱਚ ਦੇਖਿਆ ਸੀ ਕਿ ਹਾਰਦਿਕ ਪਾਂਡਿਆ ਤੇ ਉਹਦੇ ਨਾਲ ਜਿਹੜਾ ਹਾਰਦਿਕ ਪਾਂਡਿਆ ਦੇ ਨਾਲ ਦੂਸਰੇ ਜਿਹੜੇ ਜਸਪ੍ਰੀਤ ਬੁਮਰਾ, ਉਹਨਾਂ ਦੀ ਜਿਹੜੀ ਸੀਮ ਔਰ ਸਵਿੰਗ ਨਜ਼ਰ ਆਈ ਸੀ ਤੇ ਉਹੀ ਚੀਜ਼ ਜਿਹੜੀ ਹੈ ਨਾ ਦੇਖ ਸਕਦੇ ਅਸੀਂ ਸਲਮਾਨ ਮਿਰਜ਼ਾ ਤੋਂ। ख्वाजा नाफे ਨੂੰ ਟੀਮ ਦੇ ਵਿੱਚ ਇਨ ਕੀਤਾ ਔਰ ਅਬਰਾਰ ਨੂੰ ਜਿਹੜਾ ਨਾ ਡ੍ਰੌਪ ਕੀਤਾ। ਅਬਰਾਰ ਨੂੰ ਦੇਖੋ ਇੱਕ ਵੱਖਰੀ ਦੁਨੀਆ ਅਬਰਾਰ ਦੀ, ਇੱਕ ਸਾਇਮ ਦੀ ਦੁਨੀਆ ਹੈ। ਸਾਇਮ ਅਯੂਬ ਫੇਲ ਹੁੰਦਾ ਹੈ, ਏਸ਼ੀਆ ਕੱਪ ਦੇ ਵਿੱਚ ਵੀ ਫੇਲ ਹੁੰਦਾ ਹੈ, 6 ਅੰਡੇ ਖਾਂਦਾ ਹੈ ਲੇਕਿਨ ਟੀਮ ਦੇ ਵਿੱਚ ਰਹਿੰਦਾ ਹੈ। ਇਸ ਵਰਲਡ T20 ਦੇ ਵਿੱਚ ਦੇਖ ਲਓ ਉਹ ਓਪਨਿੰਗ ਬੱਲੇਬਾਜ਼ ਹੈ, ਉਹਦੇ ਸਕੋਰ ਦੇਖੋ ਤੁਸੀਂ 24 19 6। ਅੱਜ ਫਿਰ ਜਿਹੜਾ ਨਾ ਜਵਾਨ 14 ਰਨ ਕਰਕੇ ਦੁਨੀਆ ਦਾ ਨੰਬਰ 1 ਆਲਰਾਊਂਡਰ ਵੀ ਹੈ ਨਾ, ਤੁਸੀਂ ਇਹ ਤੇ ਭੁੱਲ ਗਏ ਨਾ। ਇਹਦਾ ਮਤਲਬ ਕਿ ਅਬਰਾਰ ਤੇ ਸਾਇਮ ਅਯੂਬ ਨੂੰ ਐਜ਼ ਅ ਬੋਲਰ ਕੰਪੇਅਰ ਕੀਤਾ ਜਾ ਰਿਹਾ ਹੈ। ਅਗਰ ਇਸ ਤਰ੍ਹਾਂ ਕੀਤਾ ਜਾ ਰਿਹਾ ਹੈ ਮੁਫਾਜ਼, ਤੇ ਫਿਰ ਜਿਸ ਤਰ੍ਹਾਂ ਤੁਸੀਂ ਐਡਵਾਈਸ ਕੀਤੀ ਸੀ ਕਿ ਫਹੀਮ ਅਸ਼ਰਫ ਨੂੰ ਜਿਹੜਾ ਨਾ ਪਾਵਰ ਪਲੇ ਦੇ ਵਿੱਚ ਜਿਹੜਾ ਨਾ ਬੋਲਿੰਗ ਕਰਵਾਈ ਜਾਏ, ਤੇ ਅੱਜ ਉਹਨੂੰ ਜਿਹੜਾ ਨਾ ਪਾਵਰ ਪਲੇ ਦੇ ਵਿੱਚ ਚੌਥੇ ਮੈਚ ਦੇ ਵਿੱਚ ਜਾ ਕੇ ਜਿਹੜਾ ਨਾ ਬੋਲਿੰਗ ਕਰਵਾਈ ਗਈ। ਔਰ ਮਾਈਕ ਹੈਸਨ ਕਿੰਨੇ ਪੈਸੇ ਲੈਂਦੇ ਹੋਣਗੇ ਦੱਸਣਾ ਜ਼ਰਾ। ਬਿਲਕੁਲ ਜੀ, ਬਹੁਤ ਪੈਸੇ ਲੈਂਦੇ ਹੋਣੇ, ਮਗਰ ਕਾਰਕਰਦਗੀ ਉਹਨਾਂ ਦੇ ਸਭ ਦੇ ਸਾਹਮਣੇ। ਦੇਖੋ ਉਹਨਾਂ ਨੂੰ ਵੀ ਤੁਹਾਡੀ ਸੁਣਨੀ ਪਈ ਬਾਰ-ਬਾਰ ਜਦੋਂ ਤੁਸੀਂ ਕਿਹਾ ਕਿ ਫਹੀਮ ਅਸ਼ਰਫ ਟੀਮ ਦੇ ਵਿੱਚ ਹੈ, ਨੇਮ ਬਾਲ ਦੇ ਨਾਲ ਤੁਹਾਡੇ ਕੋਲ ਸਭ ਤੋਂ ਅੱਛਾ ਅਗਰ ਬਾਲ ਕਰਵਾ ਸਕਦਾ ਤੇ ਫਹੀਮ ਅਸ਼ਰਫ ਕਰਵਾ ਸਕਦਾ। ਤੇ ਹੁਣ ਅਗਰ ਸਾਇਮ ਅਯੂਬ ਵਿਕਟਾਂ ਲੈ ਰਿਹਾ ਤੇ 5 ਉਹਨੇ ਆਊਟ ਕੀਤੇ, ਰਨਸ ਨਹੀਂ ਕਰ ਰਿਹਾ, ਮਤਲਬ 118 ਦਾ ਸਟ੍ਰਾਈਕ ਰੇਟ ਹੈ, ਰਨਸ ਉਹਦੇ ਕੋਲ ਆ ਨਹੀਂ ਰਹੇ, ਤੇ ਉਹਨੂੰ ਵੀ ਫਿਰ ਜਿਹੜਾ ਨਾ ਕਿ ਐਡਵਾਈਸ ਕਰੋ ਕਿ ਉਹਨੂੰ ਵੀ ਥੱਲੇ ਲਿਆਓ, ਮਤਲਬ 8ਵੇਂ 9ਵੇਂ ਨੰਬਰ ਦੇ ਉੱਤੇ ਲਿਆਓ। ਹੁਣ ਰਾਣਾ ਫਹੀਮ ਅਸ਼ਰਫ ਦਾ 9ਵੇਂ ਨੰਬਰ ਦੇ ਉੱਤੇ ਖੇਲਣਾ, ਬੈਟਿੰਗ ਬਹੁਤ ਜ਼ਿਆਦਾ ਡੀਪ ਕਰ ਦਿੱਤੀ ਗਈ ਔਰ ਮੈਨੂੰ ਲੱਗਦਾ ਕਿ ਆਉਣ ਵਾਲੇ ਵਕਤ ਦੇ ਵਿੱਚ ਇਸ ਤਰ੍ਹਾਂ ਨਾ ਹੋਵੇ ਪਾਕਿਸਤਾਨ ਦੇ 11 ਦੇ 11 ਜਿਹੜੇ ਨੇ ਬੱਲੇਬਾਜ਼ ਮੈਦਾਨ ਦੇ ਵਿੱਚ ਉਤਰਨ। ਅਬਰਾਰ ਦਾ ਜਿਹੜਾ ਡ੍ਰੌਪ ਹੋਣਾ ਨਾ ਮੈਨੂੰ ਲੱਗਦਾ ਹੈ ਕਿ ਗਲਤ ਹੈ। ਦੇਖੋ ਇੱਕ ਮੈਚ ਬੁਰਾ ਗਿਆ ਉਹਦਾ, ਸ਼ਾਦਾਬ ਖਾਨ ਦਾ ਵੀ ਇੱਕ ਓਵਰ ਜਿਹੜਾ ਨਾ ਬਹੁਤ ਬੁਰਾ ਸੀ, 17 ਰਨਸ ਉਹਨੇ ਦਿੱਤੇ ਤੇ ਉਹ ਟੀਮ ਦੇ ਵਿੱਚ ਹੈ। ਇਹਦਾ ਮਤਲਬ ਦੋਹਰਾ ਮਿਆਰ ਹੈ, ਸ਼ਾਦਾਬ ਵਾਸਤੇ ਕੁਝ ਹੋਰ ਮਿਆਰ ਹੈ ਤੇ ਜਿਹੜਾ ਨਾ ਅਬਰਾਰ ਵਾਸਤੇ ਕੁਝ ਹੋਰ ਮਿਆਰ ਹੈ। ਤੁਹਾਨੂੰ ਯਾਦ ਹੋਏਗਾ ਸ਼ਾਦਾਬ ਤੇ ਨਵਾਜ਼ ਸਾਡੀ ਫਸਟ ਚੁਆਇਸ ਜਿਹੜਾ ਨਾ ਬੋਲਿੰਗ ਆਪਸ਼ਨ ਹੁੰਦੀਆਂ ਸੀ, ਸਪਿਨ ਬੋਲਿੰਗ ਆਪਸ਼ਨ, ਤੇ ਦੂਸਰੇ ਕਿਸੇ ਸਪਿਨਰ ਨੂੰ ਅਸੀਂ ਟੀਮ ਦੇ ਵਿੱਚ ਨਹੀਂ ਵੜਨ ਦਿੰਦੇ ਸੀ, ਚਾਹੇ ਅਬਰਾਰ ਹੋਵੇ, ਸੁਫਿਆਨ ਮੁਕੀਮ ਹੋਵੇ। ਤੇ ਅਬਰਾਰ ਨਾਲ ਉਸਮਾਨ ਤਾਰਿਕ ਬੂਹੇ ਤੋੜ ਕੇ ਟੀਮ ਦੇ ਵਿੱਚ ਆਏ ਸੀ, ਮਤਲਬ ਇਹਨਾਂ ਨੇ ਅੱਛੀ ਬੋਲਿੰਗ ਅੱਛੀ ਆਪੋਜੀਸ਼ਨਸ ਦੇ ਖਿਲਾਫ ਜਿਹੜਾ ਨਾ ਕੀਤੀ। ਠੀਕ ਹੈ ਇੱਕ ਮੁਕਾਬਲਾ ਜਿਹੜਾ ਨਾ ਬੁਰਾ ਚਲਾ ਗਿਆ, ਲੇਕਿਨ ਜਿਹੜੀ ਅਨਡਿਊ ਫੇਵਰ ਹੈ ਸ਼ਾਦਾਬ ਦੇ ਉੱਤੇ ਉਹ ਨਜ਼ਰ ਆਈ। ਅਗਰ ਸ਼ਾਦਾਬ ਨੇ ਖੇਲਣਾ ਹੈ ਫਿਰ ਜਾਂ ਤਾਂ ਕਹਿ ਦਿਓ ਕਿ ਉਹ ਇੱਕ ਐਜ਼ ਅ ਬੱਲੇਬਾਜ਼ ਜਿਹੜਾ ਨਾ ਟੀਮ ਦੇ ਵਿੱਚ ਹੈ, ਫਿਰ ਉਹਨੂੰ ਬੋਲਿੰਗ ਨਾ ਦਿੱਤੀ ਜਾਵੇ। ਇਸੇ ਤਰ੍ਹਾਂ ਜਿਹੜਾ ਨਵਾਜ਼ ਹੈ, ਨਵਾਜ਼ ਵੀ ਜਿਹੜਾ ਨਾ ਦੋ ਰੋਲ ਦੇ ਨਾਲ ਜਿਹੜਾ ਨਾ ਟੀਮ ਦੇ ਵਿੱਚ ਹੈ। ਔਰ ਜਦੋਂ ਵੱਡੀਆਂ ਟੀਮਾਂ ਆਉਂਦੀਆਂ ਨੇ ਮੁਫਾਜ਼ ਤੇ ਉਹਦੇ ਵਿੱਚ ਜਿਹੜਾ ਨਾ ਇੱਕ ਵੀ ਰੋਲ ਜਿਹੜਾ ਨਾ ਇਹਨਾਂ ਦਾ ਅਦਾ ਕਰਨਾ ਜਿਹੜਾ ਨਾ ਮੁਸ਼ਕਿਲ ਹੋ ਜਾਂਦਾ ਹੈ। ਬਿਲਕੁਲ। ਤੇ ਸਾਜਿਦ ਫਰਹਾਨ ਬਾਰੇ ਤੁਹਾਡਾ ਕੀ ਖਿਆਲ ਹੈ? ਬੜੀ ਸ਼ਾਨਦਾਰ ਸੈਂਚਰੀ ਉਹਨਾਂ ਬਾਰੇ ਤੇ ਕਿਹਾ ਜਾ ਰਿਹਾ ਸੀ ਕਿ ਉਹਨਾਂ ਨੂੰ ਟੀਮ ਤੋਂ ਕੱਢ ਦਿਓ ਤੇ ਫਖਰ ਜ਼ਮਾਨ ਨੂੰ ਲਿਆਓ, ਲੇਕਿਨ ਉਹਨਾਂ ਨੇ ਵੀ ਆਪਣੀ ਸ਼ਾਨਦਾਰ ਪਰਫਾਰਮੈਂਸ ਨਾਲ ਸਭ ਨੂੰ ਖਾਮੋਸ਼ ਕਰਵਾ ਦਿੱਤਾ। ਉਹ ਆਇਨਸਟਾਈਨ ਨੂੰ ਜਿਹੜਾ ਨਾ ਸਲਾਮ ਹੈ, ਪਤਾ ਨਹੀਂ ਸ਼ਾਇਦ ਮੇਰਾ ਖਿਆਲ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਵਿਊਜ਼ ਹਾਸਲ ਕਰਨ ਵਾਸਤੇ ਜਿਹੜਾ ਨਾ ਇਸ ਤਰ੍ਹਾਂ ਦੀਆਂ ਖਬਰਾਂ ਉਹ ਜਾਂ ਖਾਹਿਸ਼ ਹੁੰਦੀ ਹੈ ਕਿ ਇਸ ਤਰ੍ਹਾਂ ਹੋ ਜਾਏ ਤੇ ਕਿੱਡਾ ਮਜ਼ਾ ਆਏ, ਤੇ ਫਿਰ ਅਸੀਂ ਜਿਹੜਾ ਪਾਕਿਸਤਾਨ ਦੀ ਟੀਮ ਡਿੱਗੀ ਆਫਟਰ ਇੰਡੀਆ ਮੈਚ ਤੇ ਉਹਨੂੰ ਮਜ਼ੀਦ ਜਿਹੜਾ ਨਾ ਡਿਗਾਇਆ ਜਾਏ। ਕੋਈ ਵੀ ਅਗਰ ਬੰਦਾ ਜਿਹਦੀ ਕਾਮਨ ਸੈਂਸ ਹੈ, ਕ੍ਰਿਕਟ ਸਿਰਫ ਦੇਖਦਾ ਹੈ, ਉਹਨੂੰ ਪਤਾ ਹੈ 47 73 ਉਸ ਤੋਂ ਬਾਅਦ 1-0 ਆਇਆ ਅਗੇਂਸਟ ਇੰਡੀਆ ਤੇ ਅੱਜ ਸ਼ਾਨਦਾਰ ਸੈਂਚਰੀ। ਔਰ 2014 ਤੋਂ ਬਾਅਦ ਸਾਹਿਬਜ਼ਾਦਾ ਫਰਹਾਨ ਨੇ ਵਰਲਡ T20 ਦੇ ਵਿੱਚ ਮਤਲਬ ਅਹਿਮਦ ਸ਼ਹਜ਼ਾਦ ਨੇ ਕੀਤੀ ਸੀ ਅਗੇਂਸਟ ਬੰਗਲਾਦੇਸ਼ ਔਰ ਹਾਈਐਸਟ ਟੋਟਲ ਹੈ ਹਜੇ ਤੱਕ ਵੀ ਪਾਕਿਸਤਾਨ ਦਾ 205 ਟੀਮ ਦਾ ਜਿਹੜਾ ਮਜਮੂਆ ਹੈ। ਉਸ ਤੋਂ ਬਾਅਦ ਇਹ ਸੈਕੰਡ ਹਾਈਐਸਟ ਹੋ ਗਿਆ, ਅੱਜ 199 ਪਾਕਿਸਤਾਨ ਨੇ ਬੋਰਡ ਦੇ ਉੱਤੇ ਲਾਇਆ, 200 ਦਾ ਟਾਰਗੇਟ ਹੈ ਔਰ ਪਹਿਲੀ T20 ਸੈਂਚਰੀ ਹੈ ਜਿਸ 'ਚ 11 ਚੌਕੇ 4 ਛੱਕੇ, ਬਹੁਤ ਹੀ ਅੱਛਾ ਔਰ ਜ਼ਬਰਦਸਤ ਉਹਨਾਂ ਨੇ ਡਿਸਪਲੇ ਸ਼ੋਅ ਕਰਵਾਇਆ T20 ਗੇਮ ਦੇ ਵਿੱਚ। ਜਿਸ ਤਰ੍ਹਾਂ ਅਸੀਂ ਕਹਿੰਦੇ ਸੀ ਸਟਾਰਟ ਜ਼ਰੂਰ ਮਿਲ ਜਾਂਦੇ ਸੀ, 73 ਵਾਲਾ ਵੀ ਸਟਾਰਟ ਨੂੰ ਉਹਨਾਂ ਨੇ ਵੱਡੀ ਇਨਿੰਗਸ ਦੇ ਵਿੱਚ ਕਨਵਰਟ ਕੀਤਾ ਤੇ ਅੱਜ ਉਹਨਾਂ ਨੇ ਉਹਨੂੰ ਸੈਂਚਰੀ ਦੇ ਵਿੱਚ ਕਨਵਰਟ ਕੀਤਾ। ਵੈਸੇ ਵੀ ਇਹਨਾਂ ਦੀਆਂ 6 T20 ਦੀਆਂ ਸੈਂਚਰੀਆਂ ਔਰ ਜਦੋਂ ਇਹ ਖੇਲਦੇ ਨੇ ਫਿਰ ਇਹ ਲੰਬਾ ਤੇ ਡੀਪ ਖੇਡਦੇ ਨੇ ਔਰ ਬੜੀ ਸ਼ਾਨਦਾਰ। ਫਿਰ ਸਲਮਾਨ ਅਲੀ ਆਗਾ ਕਪਤਾਨ ਦੇ ਬੱਲੇ ਦੇ ਵਿੱਚੋਂ ਵੀ ਰਨਸ ਆਏ, 23 ਬਾਲਾਂ 'ਚ 38। ਸ਼ਾਦਾਬ ਨੇ ਵੀ ਜਿਹੜਾ ਨਾ ਥੱਲੇ 22 ਗੇਂਦਾਂ ਦੇ ਵਿੱਚ ਜਿਹੜਾ ਨਾ 38 ਸਕੋਰ ਕੀਤਾ, ਜਿਸ ਤਰ੍ਹਾਂ ਅਗੇਂਸਟ USA ਮਤਲਬ ਛੋਟੀਆਂ ਟੀਮਾਂ ਜਾਂ ਮਿਨੋਜ਼ ਦੇ ਖਿਲਾਫ ਜਿੱਥੇ ਬੋਲਿੰਗ ਉਸ ਕੈਲੀਬਰ ਦੀ ਨਹੀਂ ਹੁੰਦੀ, ਫਿਰ ਸ਼ਾਦਾਬ ਦੇ ਬੱਲੇ 'ਚ ਵੀ ਰਨਸ ਆਉਂਦੇ ਨੇ।
ਤੇ ਫਖਰ ਜ਼ਮਾਨ ਬਾਰੇ ਤੁਹਾਡਾ ਕੀ ਖਿਆਲ ਹੈ? ਇਹ ਕਿਹਾ ਜਾਂਦਾ ਕਿ ਵੱਡੇ ਮੈਚ ਦੇ ਵੱਡੇ ਖਿਡਾਰੀ ਨੇ, ਸੋਸ਼ਲ ਮੀਡੀਆ ਉੱਤੇ ਵੀ ਤੂਫਾਨ ਹੈ ਕਿ ਜਦੋਂ ਤੁਸੀਂ ਖਿਲਾਣਾ ਹੀ ਨਹੀਂ ਹੈਗਾ ਤੇ ਸਕੁਆਡ ਵਿੱਚ ਕਿਉਂ ਸ਼ਾਮਿਲ ਕੀਤਾ? ਤੇ ਦੂਜੇ ਪਾਸੇ ਅਸੀਂ ਵੇਖੀਏ ਉਹਨਾਂ ਨੂੰ ਤਿੰਨੋਂ ਮੈਚ ਦੇ ਵਿੱਚ ਮੌਕਾ ਨਹੀਂ ਦਿੱਤਾ ਗਿਆ ਤੇ ਹੁਣ ਅਸੀਂ ਸਿਰਫ ਉਹਨਾਂ ਨੂੰ ਇੱਕ ਅੱਧੇ ਮੈਚ ਵਾਸਤੇ ਰੱਖਿਆ ਇਸ ਪੂਰੇ ਇਵੈਂਟ ਵਿੱਚ। ਇਹਦੇ ਵਿੱਚ ਵੀ ਤੁਹਾਨੂੰ ਜਿਹੜਾ ਨਾ ਮਾਈਕ ਹੈਸਨ ਨੂੰ ਜਿਹੜਾ ਨਾ ਕਨਵਿੰਸ ਕਰਨਾ ਪਏਗਾ ਕਿ ਇੱਕ ਰੋਲ ਜਿਹੜਾ ਪ੍ਰੋਫੈਸ਼ਨਲ ਦਾ ਰੋਲ ਹੁੰਦਾ ਹੈ ਨਾ, ਉਹ ਪ੍ਰੋਫੈਸ਼ਨਲੀ ਕਰ ਸਕਦਾ ਹੈ। ਦੋ ਪਲੇਅਰ ਪਾਕਿਸਤਾਨ ਕੋ ਐਸੇ ਖੇਲ ਰਹੇ ਨੇ ਜਿਹੜੇ ਕਿ ਜੈਨੂਇਨ ਆਪਣੀ ਜਿਹੜੀ ਇੱਕ ਚੀਜ਼ ਦੀ ਵਜ੍ਹਾ ਨਾਲ ਖੇਲ, ਇੱਕ ਸਲਮਾਨ ਮਿਰਜ਼ਾ ਆਪਣੀ ਫਾਸਟ ਬੋਲਿੰਗ ਦੇ ਨਾਲ ਇਸ ਟੀਮ ਦੇ ਵਿੱਚ ਹੈ ਔਰ ਦੂਸਰਾ ਜਿਹੜਾ ਨਾ ਸਾਹਿਬਜ਼ਾਦਾ ਫਰਹਾਨ ਹੈ। ਬਾਬਰ ਆਜ਼ਮ ਜਿਹੜਾ ਨੇ ਆਪਣੀ ਰੈਪੂਟੇਸ਼ਨ ਦੇ ਉੱਤੇ ਜਿਹੜਾ ਨੇ ਟੀਮ ਦੇ ਵਿੱਚ ਨੇ ਉਹਨਾਂ ਨੂੰ ਇੱਕ ਮਖਸੂਸ ਰੋਲ ਦਿੱਤਾ ਗਿਆ ਜਿਹਦੀ ਅੱਜ ਨੌਬਤ ਨਹੀਂ ਆਈ ਕਿ ਤੁਹਾਡੇ ਇਰਦ ਗਿਰਦ ਜਿਹੜਾ ਨਾ ਛੱਕੇ ਚੌਕੇ ਲੱਗਣਗੇ, ਬਸ ਤੁਸੀਂ ਆਊਟ ਨਹੀਂ ਹੋਣਾ। ਤੇ ਫਿਰ ਉਹਨਾਂ ਦਾ ਵੀ ਦਿਲ ਕਰਦਾ ਕਿ ਉਹ ਵੀ ਜਿਹੜੇ ਨਾ ਛੱਕੇ ਚੌਕੇ ਲਾਣ। ਤੇ ਜਿਹੜਾ ਫਖਰ ਜ਼ਮਾਨ ਹੈ, ਹੁਣ ਦੇਖੋ ਜਿਸ ਤਰ੍ਹਾਂ ਦੀ ਪਰਫਾਰਮੈਂਸ ਚੱਲ ਰਹੀ ਹੈ ਸਾਇਮ ਅਯੂਬ ਦੀ ਓਪਨਿੰਗ ਦੇ ਉੱਤੇ, ਤੇ ਇਸੇ ਤਰ੍ਹਾਂ ਦੀ ਇਹਨਾਂ ਦੀ ਚੱਲ ਰਹੀ ਸੀ ਏਸ਼ੀਆ ਕੱਪ ਦੇ ਵਿੱਚ ਵੀ, ਇਸ ਤੋਂ ਵੀ ਜ਼ਿਆਦਾ ਬੁਰੀ ਸੀ, ਹੁਣ ਵੀ ਬਹੁਤ ਜ਼ਿਆਦਾ ਬੁਰੀ ਹੈ। ਅਗਰ ਤੁਸੀਂ ਛੋਟੇ ਸਕੋਰ ਕਰੋਗੇ, ਅੱਜ ਵੀ ਜਿਸ ਤਰ੍ਹਾਂ 14 ਸਕੋਰ ਕੀਤਾ, ਇਹਦਾ ਨਾ ਤੁਹਾਨੂੰ ਫਾਇਦਾ ਹੈ ਨਾ ਟੀਮ ਨੂੰ ਫਾਇਦਾ ਹੈ। ਮਤਲਬ ਤੁਸੀਂ ਪਾਵਰ ਪਲੇ ਦਾ ਜਿਹੜਾ ਮਜ਼ਾ ਹੁੰਦਾ ਹੈ ਜਾਂ ਪਾਵਰ ਪਲੇ ਦੀ ਜਿਹੜੀ ਯੂਟਿਲਾਈਜੇਸ਼ਨ ਹੁੰਦੀ ਹੈ ਉਹ ਵੀ ਨਹੀਂ ਕਰ ਪਾ ਰਹੇ। ਤੇ ਤੁਸੀਂ ਫਖਰ ਜ਼ਮਾਨ ਨੂੰ ਟੀਮ ਦੇ ਵਿੱਚ ਕਿਉਂ ਨਹੀਂ ਮਤਲਬ ਖਿਲਾਉਂਦੇ? ਤੁਸੀਂ ਇੱਕ ਐਸਾ ਪਲੇਅਰ ਜਿਨੇ ਕਿ ਪਾਕਿਸਤਾਨ ਨੂੰ ਹਮੇਸ਼ਾ ਵੱਡੀ ਓਕੇਜਨ ਦੇ ਉੱਤੇ, ਚਾਹੇ ਉਹ 2017 ਚੈਂਪੀਅਨਸ ਟਰਾਫੀ ਹੋ, ਅਗਰ ਰੀਸੈਂਟ ਦੀ ਵੀ ਗੱਲ ਕਰੋ, ਏਸ਼ੀਆ ਕੱਪ ਦਾ ਜਿਹੜਾ ਫਾਈਨਲ ਸੀ ਉਹ 'ਚ ਉਹਨੇ 46 ਸਕੋਰ ਕੀਤਾ, ਜਿਹੜਾ ਪਾਕਿਸਤਾਨ 147 ਫਾਈਨਲ ਦੇ ਵਿੱਚ ਲਾਇਆ ਸੀ, ਉਹਦੇ ਵਿੱਚ ਸਾਹਿਬਜ਼ਾਦਾ ਫਰਹਾਨ ਤੇ ਫਖਰ ਜ਼ਮਾਨ ਦਾ ਹੀ ਸਕੋਰ ਸੀ। ਫਿਰ ਤੁਸੀਂ ਅਗਰ 2023 ਦੀ ਗੱਲ ਕਰੋਗੇ ਅਗੇਂਸਟ ਨਿਊਜ਼ੀਲੈਂਡ ਤੋਂ ਹੁਣ ਯਾਦ ਆਇਆ ਜਿਹੜਾ ਉਹ 400 ਦਾ ਫੱਟਾ ਚੇਸ ਕਰਨ ਵਾਸਤੇ ਗਏ ਸੀ, ਪਾਕਿਸਤਾਨ ਦਾ ਪਹਿਲਾ ਹੀ ਮੁਕਾਬਲਾ, ਅਗਰ ਪਾਕਿਸਤਾਨ ਦੀ ਟੀਮ ਕੁਆਲੀਫਾਈ ਕਰਦੀ ਹੈ ਸੁਪਰ 8 ਦੇ ਵਿੱਚ, ਤੇ ਪਹਿਲਾ ਮੁਕਾਬਲਾ ਪਾਕਿਸਤਾਨ ਦਾ ਪ੍ਰੇਮਦਾਸਾ ਦੇ ਵਿੱਚ ਨਿਊਜ਼ੀਲੈਂਡ ਦੇ ਖਿਲਾਫ ਹੈ। ਔਰ ਨਿਊਜ਼ੀਲੈਂਡ ਦੇ ਖਿਲਾਫ ਚਾਹੇ ODI ਹੋਵੇ ਚਾਹੇ T20 ਹੋਵੇ, ਨਾ ਸਿਰਫ ਐਵਰੇजेस ਅੱਛੀ ਹੈ ਫਖਰ ਜ਼ਮਾਨ ਦੀ, ਬਲਕਿ ਫਖਰ ਜ਼ਮਾਨ ਦੀ ਜਿਹੜੀ ਸਟ੍ਰਾਈਕ ਰੇਟ ਹੈ ਉਹ ਵੀ ਹਾਈ ਹੈ। ਮਤਲਬ ਇੰਗਲੈਂਡ ਪਸੰਦ ਹੈ, ਨਿਊਜ਼ੀਲੈਂਡ ਪਸੰਦ ਹੈ, ਕਿਉਂਕਿ ਫਖਰ ਜ਼ਮਾਨ ਨੂੰ ਪੇਸ ਪਸੰਦ ਹੈ। ਇੱਕ ਤਾਂ ਦੇਖੋ ਪ੍ਰੇਮਦਾਸਾ ਦੇ ਠੀਕ ਹੈ ਲੋ ਟਰਨਿੰਗ ਟਰੈਕਸ ਹੋਣਗੇ, ਇਸ ਸਾਊਦੀ ਸੈਟਨਰ, ਉਸ ਤੋਂ ਬਾਅਦ ਜੈਕਬ ਡਫੀ ਜਿਹੜਾ ਫਾਸਟ ਬੋਲਰ ਹੈ, ਜਾਂ ਮੈਟ ਹੈਨਰੀ ਹੈ। ਨਿਊਜ਼ੀਲੈਂਡ ਤੁਸੀਂ ਗੱਲ ਕੀਤੀ, ਬਿਲਕੁਲ ਜ਼ਬਰਦਸਤ ਗੱਲ ਹੈ, ਲੇਕਿਨ ਤੁਹਾਨੂੰ ਯਾਦ ਹੋਏਗਾ ਕੱਲ ਉਹਨਾਂ ਨੇ ਕੈਨੇਡਾ ਦੇ ਖਿਲਾਫ 176 ਰਨ ਦਾ ਟਾਰਗੇਟ ਸਿਰਫ 2 ਵਿਕਟਾਂ ਨੁਕਸਾਨ ਉੱਤੇ ਪੂਰਾ ਕਰ ਲਿਆ। ਗਲੈਨ ਫਿਲਿਪਸ ਨੇ ਵੀ 76 ਰਨ ਬਣਾਏ ਤੇ 5 ਛੱਕੇ ਗਾਲਬਨ ਉਹਨਾਂ ਨੇ ਲਾਏ ਨੇ, ਤੇ ਉਹ ਤੇ ਫਿਰ ਮਿਨੋਸ ਟੀਮਾਂ ਦੇ ਅੱਗੇ ਵੀ ਬੜਾ ਜ਼ਬਰਦਸਤ ਚੇਸ ਕਰਦੇ ਨੇ। ਅਸੀਂ ਤੇ ਨੈਦਰਲੈਂਡ ਦੇ ਖਿਲਾਫ ਬੜੇ ਮੁਸ਼ਕਿਲ ਨਾਲ ਜਿੱਤੇ ਨੇ, ਤੁਹਾਨੂੰ ਨਹੀਂ ਲੱਗਦਾ ਉਹਨਾਂ ਨੂੰ ਐਜ ਹਾਸਿਲ ਹੋਏਗਾ ਚੇਜ਼ਿੰਗ ਦਾ ਸਾਡੇ ਖਿਲਾਫ? ਮੁਫਾਜ਼ ਉਹਨਾਂ ਦੀ ਜਿਹੜੀ ਬੈਟਿੰਗ ਹੈ ਨਾ ਨਿਊਜ਼ੀਲੈਂਡ ਦੀ, ਉਹ ਕਾਫੀ ਜ਼ਿਆਦਾ ਤਗੜੀ ਲੱਗਦੀ, ਜਿਸ ਚ ਫਿਲ ਐਲਨ ਹੈ, ਟਿਮ ਸਾਈਫਰਟ ਹੈ, ਗਲੈਨ ਫਿਲਿਪਸ ਹੈ, ਰਚਿਨ ਰਵਿੰਦਰਾ ਹੈ, ਉਹਨਾਂ ਨੇ ਕੱਲ ਵੀ ਸਕੋਰ ਕੀਤਾ, ਫਿਰ ਡੈਰਨ ਮਿਚਲ ਵੀ ਹੈ ਉਹਨਾਂ ਦੇ ਕੋਲ, ਤੇ ਬੈਟਿੰਗ ਦੇ ਵਿੱਚ ਜਿਹੜਾ ਨਾ ਕਾਫੀ ਜ਼ਿਆਦਾ ਤਗੜੀ ਲੱਗਦੀ। ਫਿਰ ਇਹਨਾਂ ਨੇ ਸਾਰੇ ਮੁਕਾਬਲੇ ਨਾ ਮੁਫਾਜ਼ ਇੰਡੀਆ ਦੇ ਵਿੱਚ ਖੇਲੇ। ਹੁਣ ਕੱਲ ਜਿਹੜਾ ਮੈਚ ਚੇਨਈ ਦੇ ਵਿੱਚ ਵੀ ਖੇਡਿਆ ਗਿਆ, ਉਹ ਚ ਵੀ ਤੁਸੀਂ ਦੇਖਿਆ ਕੈਨੇਡਾ ਦਾ ਜਿਹੜਾ ਬੱਲੇਬਾਜ਼ ਸੀ ਯੁਵਰਾਜ ਸਿੰਘ ਸਮਰਾ, ਉਹਨੇ ਵੀ ਅੱਛੀ ਹਿਟਿੰਗ ਕੀਤੀ, ਸੈਂਚੁਰੀ ਸਕੋਰ ਕੀਤੀ, ਲੇਕਿਨ ਪਿਚ ਦੇ ਵਿੱਚ ਨਾ ਬਾਲ ਜਿਹੜਾ ਬੱਲੇ ਦੇ ਉੱਤੇ ਕਾਫੀ ਅੱਛਾ ਆ ਰਿਹਾ ਸੀ। ਹੁਣ ਜਿਹੜਾ ਪਹਿਲਾ ਮੁਕਾਬਲਾ ਹੈ ਨਾ ਪ੍ਰੇਮਦਾਸਾ ਦੇ ਵਿੱਚ ਨਿਊਜ਼ੀਲੈਂਡ ਦਾ, ਉੱਥੇ ਇੰਡੀਆ ਦੇ ਖਿਲਾਫ ਪਾਕਿਸਤਾਨ ਦਾ ਵੀ ਮੁਕਾਬਲਾ ਹੋਇਆ, ਜ਼ਿੰਬਾਬਵੇ ਆਸਟ੍ਰੇਲੀਆ ਦਾ ਮੁਕਾਬਲਾ ਵੀ ਹੋਇਆ, ਉੱਥੇ ਬਾਲ ਸਲੋ ਆਉਂਦਾ ਹੈ, ਗ੍ਰਿਪ ਹੁੰਦਾ ਹੈ, ਟਰਨ ਹੁੰਦਾ ਹੈ, ਤੇ ਨਿਊਜ਼ੀਲੈਂਡ ਦੇ ਕੋਲ ਸਪਿਨਰਸ ਨਹੀਂ, ਮਤਲਬ ਬੋਲਿੰਗ ਪਹਿਲਾਂ ਇਹਨਾਂ ਦੀ ਪੇਟਰੀ। ਦੇਖੋ UAE ਨੇ ਵੀ ਇਹਨਾਂ ਨੂੰ 170 ਪਲੱਸ ਲਗਾਇਆ, ਕੈਨੇਡਾ ਨੇ ਵੀ ਇਹਨਾਂ ਨੂੰ ਲਗਾਇਆ, ਸਾਊਥ ਅਫਰੀਕਾ ਨੇ ਜਦੋਂ ਇਹਨਾਂ ਨੇ 180 ਕੀਤਾ ਸੀ, 15ਵੇਂ-16ਵੇਂ ਓਵਰ ਦੇ ਵਿੱਚ ਉਹਨਾਂ ਨੇ ਜਿਹੜਾ ਨਾ ਚੇਸ ਕਰ ਦਿੱਤਾ ਸੀ। ਸੋ ਇਹਨਾਂ ਦੀ ਜਿਹੜੀ ਫਾਸਟ ਬੋਲਿੰਗ ਹੋਵੇ ਜਾਂ ਸਪਿਨ ਡਿਪਾਰਟਮੈਂਟ ਹੋਵੇ, ਜਿਸ ਸੈਟਨਰ ਸਊਦੀ ਹੈ, ਉਹ ਇੰਨਾ ਤਗੜਾ ਨਹੀਂ ਹੈ। ਬੈਟਿੰਗ ਬਹੁਤ ਅੱਛੀ ਹੈ, ਹਾਂ ਚੇਸ ਦੇ ਵਿੱਚ ਅਗਰ ਨਿਊਜ਼ੀਲੈਂਡ ਹੋਏ ਫਿਰ ਅੱਛਾ ਕਰ ਸਕਦਾ ਹੈ, ਲੇਕਿਨ ਚੇਸ ਦੇ ਵਿੱਚ ਅਗਰ ਪਾਕਿਸਤਾਨ ਦੀ ਟੀਮ ਪ੍ਰੇਮਦਾਸਾ ਦੇ ਵਿੱਚ, ਦੇਖੋ ਇੱਕ ਐਸਾ ਗਰਾਊਂਡ ਹੈ ਜਿਹੜਾ ਕਿ ਦੂਰੋਂ ਹੀ ਪਤਾ ਚੱਲ ਰਿਹਾ ਹੈ, ਇਹਦੀ ਰੈਪੂਟੇਸ਼ਨ ਐਸੀ ਹੈ। 2024 ODI ਸੀਰੀਜ਼ ਹੋਵੇ ਸ਼੍ਰੀਲੰਕਾ ਇੰਡੀਆ ਦੀ, ਉਹਦੇ ਵਿੱਚ 220 ਵੀ ਕਰਕੇ ਸ਼੍ਰੀਲੰਕਾ ਦੀ ਟੀਮ ਨੇ ਵੱਡੀ ਇੰਡੀਅਨ ਬੈਟਿੰਗ ਨੂੰ ਜਿਹੜਾ ਨਾ ਫੜ ਕੇ ਰੱਖਿਆ।